ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 26 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਸ਼ਰਮਾ ਜੀ ਨਾਗਰਿਕਤਾ ਤੋਂ। ਨਾਗਰਿਕਤਾ ਦਾ ਸਬੂਤ ਦੇਣਾ ਜਾਂ ਨਾਗਰਿਕਤਾ ਸਾਬਤ ਕਰਨੀ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ, ਖਾਸ ਕਰਕੇ ਜਿੱਥੇ SIR ਚੱਲ ਰਹੀ ਹੋਵੇ ਉੱਥੇ ਤਾਂ ਉਸ ਤੋਂ ਵੀ ਜ਼ਿਆਦਾ ਵੱਡਾ ਮੁੱਦਾ ਹੈ। ਪਾਸਪੋਰਟ ਵੀ ਜੇਕਰ ਨਾਗਰਿਕਤਾ ਦਾ ਸਬੂਤ ਨਹੀਂ ਤਾਂ ਫਿਰ ਕੀ ਹੋਊਗਾ ਜੀ ਸਬੂਤ? ਪ੍ਰਵੀਨ ਜੀ, ਭਾਰਤ ਦੇ ਵਿੱਚ ਜਦੋਂ SIR ਦੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਤਦ ਬਿਹਾਰ ਦੇ ਲਈ ਨਿਯਮਾਂ ਦੇ ਵਿੱਚ ਕੁਝ ਹੋਰ ਤੱਥ ਉਭਾਰੇ ਜਾਂਦੇ ਨੇ। ਜੀ। ਪੱਛਮੀ ਬੰਗਾਲ 'ਚ ਜਾ ਕੇ ਨਿਯਮ ਹੋਰ ਬਣ ਜਾਂਦੇ ਨੇ। ਕੀ ਇਹ ਮੰਨੀਏ ਕਿ ਪੰਜਾਬ ਆਉਂਦਿਆਂ ਨਿਯਮ ਬਦਲ ਗਿਆ? ਸਹੀ ਹੈ। 25 ਜੂਨ ਤੋਂ ਸਾਡੇ ਇੱਥੇ ਪੰਜਾਬ 'ਚ SIR ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਦਰਵਾਜ਼ੇ ਜਾ ਕੇ BLO 4000 ਤੋਂ ਵੱਧ BLO ਨੇ ਜਿਨ੍ਹਾਂ ਨੇ ਜਾ ਕੇ ਸਾਰਾ ਡਾਟਾ ਇਕੱਠਾ ਕਰਨਾ ਹੈ। ਸਹੀ ਹੈ ਜੀ। 24 ਜੂਨ ਨੂੰ ਇਹ ਸੁਨੇਹਾ ਆ ਜਾਂਦਾ ਹੈ ਭਾਰਤ ਸਰਕਾਰ ਵੱਲੋਂ, ਵਿਦੇਸ਼ ਮੰਤਰਾਲੇ ਵੱਲੋਂ, ਪਾਸਪੋਰਟ ਵੀ ਭਾਰਤ ਦੀ ਨਾਗਰਿਕਤਾ ਦਾ ਸਬੂਤ ਨਹੀਂ। ਕੀ ਇਹ ਮੰਨ ਕੇ ਵੀ ਚੱਲੀਏ ਕਿ ਇਹਦਾ ਇਸ ਸਮੇਂ ਸਹੀ ਸਮਾਂ ਚੁਣਿਆ BJP ਸਰਕਾਰ ਨੇ, ਮੋਦੀ ਸਰਕਾਰ ਨੇ? ਕਿ ਕਿਉਂਕਿ ਜੇ ਪੰਜਾਬ ਦਾ ਜ਼ਿਕਰ ਆਉਂਦਾ ਤਾਂ ਪੰਜਾਬ 'ਚ ਪਾਸਪੋਰਟ ਵੱਧ ਦਾ ਵੀ ਜ਼ਿਕਰ ਆਉਂਦਾ। ਪੰਜਾਬ ਦੇ ਕੋਲ ਸਭ ਤੋਂ ਵੱਧ ਪਾਸਪੋਰਟ, ਮੈਂ ਨਹੀਂ ਕਹਿੰਦਾ ਕਿ ਬਾਕੀ ਸੂਬਿਆਂ ਦੇ ਲੋਕ ਨਹੀਂ ਜਾਂਦੇ ਜਾਂ ਵਿਦੇਸ਼ਾਂ 'ਚ ਨਹੀਂ, ਉਹਦੀ ਵੱਡੀ ਗਿਣਤੀ 'ਚ ਨੇ, ਪਰ ਕੀ ਇਹ ਵੀ ਇੱਕ ਟਾਈਮਿੰਗ ਹੈ ਕੋਈ ਇਸ ਨੁਕਤੇ ਨਾਲ ਵੀ ਕਿ ਸਾਡੇ SIR ਦੇ ਵਿੱਚ ਵੱਡੀ ਗਿਣਤੀ 'ਚ NRI, ਚਾਹੇ ਉਹ ਬੱਚੇ ਸਟੱਡੀ ਵੀਜ਼ੇ ਤੇ ਗਏ ਹੋਣ, ਚਾਹੇ ਉਹ ਵਿਜ਼ਟਰ ਵੀਜ਼ਿਆਂ ਤੇ ਜਾਣ ਵਾਲੇ ਲੋਕ ਹੋਣ ਜਿਹੜੇ ਛਮਾਹੀ ਜਾਂਦੇ ਆਉਂਦੇ ਨੇ, ਚਾਹੇ ਉਹ ਉੱਥੇ ਵਰਕ ਵੀਜ਼ਿਆਂ ਤੇ ਗਏ ਹੋਣ ਜਾਂ ਜਿਹੜੇ ਪਰਮਾਨੈਂਟ ਗਏ ਨੇ, ਉਹ ਤਾਂ ਚਲੋ ਠੀਕ ਹੈ। ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈਗਾ ਉਹ ਤਾਂ ਦਾਅਵਾ ਹੀ ਨਹੀਂ ਕਰਦੇ ਕਿ ਅਸੀਂ ਨਾਗਰਿਕ ਹਾਂ, ਉਹ ਤਾਂ ਕਰ ਹੀ ਨਹੀਂ ਸਕਦੇ ਜੀ। ਉਹ ਤਾਂ ਠੀਕ ਹੈ ਜਿਨ੍ਹਾਂ ਨੇ ਉੱਧਰ ਦੀ ਬਾਹਰਲੀ ਲੈ ਲਈ ਸਿਟੀਜ਼ਨਸ਼ਿਪ, ਉਹਨਾਂ ਦਾ ਮਸਲਾ ਹੀ ਨਹੀਂ। ਮਸਲਾ ਤਾਂ ਹੈ ਕਿ ਭਾਰਤੀ ਪਾਸਪੋਰਟ ਹੈ, ਉਹ ਵਿਦੇਸ਼ 'ਚ ਤਾਂ ਬੰਦਾ ਕਹਿ ਰਿਹਾ ਕਿ ਇਸ ਪਾਸਪੋਰਟ ਦੇ ਸਾਰੇ ਮੈਂ ਭਾਰਤੀ ਹਾਂ ਜੀ, ਪਰ ਭਾਰਤ 'ਚ ਉਹਨੂੰ ਸਾਬਤ ਕਰਨਾ ਪਊਗਾ ਕਿ ਇਹ ਪਾਸਪੋਰਟ ਹੁੰਦੇ ਆ ਵੀ ਤੁਸੀਂ ਭਾਰਤੀ ਹੋ ਕਿ ਨਹੀਂ। ਮਤਲਬ ਤੁਸੀਂ ਕਿੰਨਿਆਂ ਨੂੰ ਬਾਹਰਲਿਆਂ ਨੂੰ ਜਾਰੀ ਕਰਦੇ ਹੋ ਪਾਸਪੋਰਟ? ਫਿਰ ਇਹ ਦੱਸੋ। ਸਹੀ ਹੈ। ਜਾਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪਾਸਪੋਰਟ ਮਹਿਜ ਇੱਕ ਆਉਣ ਜਾਣ ਦਾ, ਸਫ਼ਰ ਕਰਨ ਦਾ ਡਾਕੂਮੈਂਟ ਹੈ? ਇਹੀ ਕਿਹਾ ਨਾ ਵਿਦੇਸ਼ ਮੰਤਰਾਲੇ ਨੇ ਜੀ। ਇਹਦਾ ਮਤਲਬ ਪਿੰਡ ਤੋਂ ਸ਼ਹਿਰ ਜਾਣ ਲਈ ਅਸੀਂ ਜਿਹੜੀ ਬੱਸ ਦੀ ਟਿਕਟ ਲੈਨੇ ਉਹਨਾਂ ਕਿ ਮੁੱਲ ਹੈ ਹੁਣ ਇਹਦਾ? ਜਾਂ ਅਸੀਂ ਸ਼ਹਿਰੋਂ ਜੇ ਦਿੱਲੀ ਨੂੰ ਜਾਣਾ ਹੋਵੇ ਰੇਲ ਗੱਡੀ ਫੜ ਲਈ, ਜਿਹੜੀ ਉਹਦੀ ਟਿਕਟ ਹੈ ਉਹੀ ਜੋ ਟਿਕਟ ਹੈ, ਇਹਦਾ ਮਤਲਬ ਤਾਂ ਸਹੀ ਹੈ ਸਿਰਫ ਇਹੀ ਡਾਕੂਮੈਂਟ ਹੈ। ਪਹਿਲਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਆ ਗਈ ਸੀ ਕਿ ਆਧਾਰ ਕਾਰਡ, ਤੁਹਾਡਾ ਵੋਟਰ ਕਾਰਡ, ਤੁਹਾਡਾ ਰਾਸ਼ਨ ਕਾਰਡ, ਇਹ ਤਿੰਨੋਂ ਚੀਜ਼ਾਂ ਮਤਲਬ ਕਿ ਤੁਹਾਡੀ ਨਾਗਰਿਕਤਾ ਦਾ ਸਬੂਤ ਨਹੀਂ। ਤੇ ਹੁਣ ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਕੁਝ ਨਹੀਂ ਬਦਲਿਆ 12 ਸਾਲਾਂ 'ਚ, ਇਹ ਤਾਂ ਪੁਰਾਣਾ ਨਿਯਮ ਤੁਰਿਆ ਆਉਂਦਾ ਹੈ। ਤੇ ਜੇ ਪੁਰਾਣਾ ਤੁਰਿਆ ਆਉਂਦਾ ਫਿਰ ਦੱਸਣ ਦੀ ਅੱਜ ਕੀ ਲੋੜ ਪੈ ਗਈ ਅਚਾਨਕ? ਸਹੀ ਹੈ। ਅਚਾਨਕ ਇਸ ਗੱਲ ਨੂੰ ਉਭਾਰਨ ਦੀ ਕੀ ਲੋੜ ਪੈ ਗਈ? ਤੇ ਪਰ ਜੇ ਇਹ ਚਾਰੋਂ ਚੀਜ਼ਾਂ ਨਾਗਰਿਕਤਾ ਸਬੂਤ ਨਹੀਂ ਤਾਂ ਫਿਰ ਘੱਟੋ ਘੱਟ ਇਹ ਤਾਂ ਦੱਸ ਦੋ ਕਿ ਨਾਗਰਿਕਤਾ ਸਬੂਤ ਹੈ ਕੀ ਜੀ। ਸਹੀ ਹੈ। ਜਿਹੜੇ ਜੀ 1987 ਤੋਂ ਪਹਿਲਾਂ ਦੇ ਜੰਮੇ ਨੇ ਜੀ ਉਹ ਨਾਗਰਿਕ ਮੰਨੇ ਜਾਣਗੇ ਜੀ। 1987 ਤੋਂ ਬਾਅਦ ਵਾਲਾ ਜੇ ਹੈਗਾ ਜੀ ਕੋਈ ਤਾਂ ਉਹਨਾਂ ਦੇ ਮਾਂ ਪਿਓ ਤੋਂ ਇੱਕ ਭਾਰਤੀ ਹੋਣਾ ਜ਼ਰੂਰੀ ਹੈ ਜੀ। ਮਤਲਬ ਏਦਾਂ ਫਿਰ ਸਾਬਤ ਕਰਨ ਲਈ ਕੀ ਡਾਕੂਮੈਂਟ ਲੈ ਕੇ ਆਊਗਾ ਅਗਲਾ? ਸਹੀ ਹੈ। ਤੁਸੀਂ ਇਹ ਤਾਣੀ ਦਿਨ ਪਰ ਦਿਨ ਉਲਝਾ ਕਿਉਂ ਰਹੇ ਹੋ? ਇਹ ਸਮਝਣ ਦੀ ਲੋੜ ਹੈ।
ਪਾਸਪੋਰਟ ਦੇ ਵਿੱਚ ਲਗਭਗ ਬੰਦੇ ਦਾ ਪੂਰਾ ਡਾਟਾ ਹੁੰਦਾ ਹੈ, ਜਿਵੇਂ ਆਪਾਂ ਆਧਾਰ ਕਾਰਡ ਮੰਨਦੇ। ਜਦੋਂ ਆਧਾਰ ਕਾਰਡ ਬਣਾਇਆ ਤਾਂ ਬਹੁਤ ਹੋ ਹੱਲਾ ਮਚਾਇਆ ਸਰਕਾਰ ਨੇ। ਸਹੀ ਹੈ ਬਿਲਕੁਲ, ਕਿ ਜੇ ਆਧਾਰ ਕਾਰਡ ਨਹੀਂ ਫਿਰ ਤਾਂ ਚਲੋ ਸਾਰਾ ਕੁਝ ਗਿਆ ਤੁਹਾਡਾ। ਹੁਣ ਜਿਨ੍ਹਾਂ ਕੋਲ ਪਾਸਪੋਰਟ ਇੱਕ ਅਹਿਮ ਡਾਕੂਮੈਂਟ ਹੈ, ਜਿਹੜੀ ਆਪਾਂ ਗੱਲ ਇੱਕ ਵਾਰ ਪਹਿਲਾਂ ਵੀ ਕਰ ਰਹੇ ਸੀ ਕਿ ਖਦਸ਼ਾ ਖੜਾ ਹੈ ਕਿ ਐਨਆਰਆਈਆਂ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਕੱਲ ਨੂੰ ਇਹ ਕਹਿ ਕੇ ਜੀ ਤੁਸੀਂ ਇਹ ਨਾਗਰਿਕ ਤੁਹਾਡਾ ਹੱਕ ਨਹੀਂ, ਤੇ ਉਧਰ ਨੂੰ ਤਾਂ ਨਹੀਂ ਧੱਕਣ ਦੀ ਕਵਾਇਦ ਵੀ, ਅਗਲਾ ਪੜਾ ਉਧਰ ਨੂੰ ਤਾਂ ਨਹੀਂ ਜਾ ਰਿਹਾ ਜੀ। ਜਾਂ ਹੁਣ ਐਸਆਈਆਰ ਦੇ ਦੌਰਾਨ ਜਿਹਨਾਂ ਨੂੰ ਬਾਹਰ ਕਰਨਾ ਉਹਦੇ ਵਿੱਚੋਂ ਜੀ ਆ ਡਾਕੂਮੈਂਟ ਹੈ ਨਹੀਂ, ਇਹ ਨਹੀਂ ਹੈਗਾ, ਹੁਣ ਜਨਮ ਸਰਟੀਫਿਕੇਟ ਕਿੱਥੋਂ ਲੱਭਣੇ ਨੇ, ਹੈਨਾ। ਤੇ ਫਿਰ ਉਹਦੇ ਵਿੱਚ ਇੱਕ ਡਾਕੂਮੈਂਟ ਲੈਣਾ, 2 ਲੈਣਾ, ਜੇ 11 ਡਾਕੂਮੈਂਟਾਂ ਦਾ ਚੱਕਰ ਹੈਗਾ। ਨਾਲ ਇਹ ਕਹੀ ਜਾਂਦੇ ਨੇ ਕਿ ਐਸਆਈਆਰ ਦੇ ਵਿੱਚ ਬਤੌਰ ਪਹਿਚਾਣ ਪਾਸਪੋਰਟ ਸ਼ਾਮਲ ਹੋ ਜਾਊਗਾ, ਕਿ ਮਤਲਬ ਉਹਦੇ ਵਿੱਚ ਤੁਹਾਡੀ ਜਨਮ ਤਰੀਕ ਦਾ ਮਸਲਾ, ਤੁਹਾਡੇ ਪਿਓ ਦਾ ਨਾਂ ਦਾ ਮਸਲਾ, ਹੈਨਾ, ਜਾਂ ਤੁਹਾਡਾ ਪਤਾ, ਉਹਦੇ ਵਜੋਂ ਤਾਂ ਇਹਨੂੰ ਦਰਜ ਕਰ ਲਾਂਗੇ। ਪਰ ਉਵੇਂ ਹੁਣ ਆਧਾਰ ਕਾਰਡ ਤੋਂ ਅਸੀਂ ਕਹਿੰਦੇ ਰਹਿਸ਼ੀ ਪਤਾ ਵੀ ਨਹੀਂਗਾ। ਸਹੀ ਹੈ ਜੀ, ਰਹਿਸ਼ ਦੀ ਪਹਿਚਾਣ ਵੀ ਨਹੀਂ, ਇਹਦਾ ਮਤਲਬ ਪਾਸਪੋਰਟ ਵੀ ਰਹਿਸ਼ ਦੀ ਪਹਿਚਾਣ ਨਹੀਂ, ਫਿਰ ਸਿਰ ਜਨਮ ਤਰੀਕ ਦੱਸਣ ਨੂੰ ਹੈ। ਉਹਦੇ ਵਿੱਚੋਂ ਵੀ ਬੀਐਲਓ ਦੇ ਉੱਤੇ ਨਿਰਭਰ ਹੋ ਜਾਊਗਾ ਕਿ ਉਹ ਕੀ ਮੰਨਦਾ ਕੀ ਨਹੀਂ ਮੰਨਦਾ। ਸਹੀ ਹੈ, ਜਾਂ ਉਹਨੂੰ ਕੋਈ ਖਾਸਾ ਦਾਤਾ ਨੇ। ਸੋ ਇਸ ਲਈ ਇੱਕ ਤਰ੍ਹਾਂ ਨਾਲ ਪਾਸਪੋਰਟ ਨੂੰ ਇਹਨਾਂ ਨੇ ਨਕਾਰਾ ਡਾਕੂਮੈਂਟ ਸਾਬਤ ਕਰਤਾ, ਐਲਾਨਤਾ, ਤੇ ਇਹਦੇ ਨਾਲ ਕਈ ਮਸਲੇ, ਕਈ ਮੁਸ਼ਕਲਾਂ ਵਧਣੀਆਂ ਨੇ। ਇੱਕ ਪਾਸੇ ਇਹ ਨਾਗਰਿਕਤਾ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ, ਦੂਏ ਪਾਸੇ ਪਾਸਪੋਰਟ ਬਣਾਉਣਾ ਵੀ ਮਹਿੰਗਾ ਕਰਤਾ। ਸਹੀ ਹੈ, 36 ਪੇਜਾਂ ਵਾਲਾ ਵੀ 1000 ਰੁਪਇਆ ਵਧਾਤਾ, ਠੀਕ ਹੈ ਨਾ, ਤਤਕਾਲ ਵਾਲਾ ਵੀ ਵਧਾਤਾ 1500, 60 ਪੇਜਾਂ ਵਾਲਾ ਵੀ ਵਧਾਤਾ 1500, ਹੈਨਾ, ਤੇ 60 ਪੇਜਾਂ ਤਤਕਾਲ ਵਾਲਾ ਬਣਾਉਣਾ ਉਹ ਵੀ ਵਧਾਤਾ 2000। ਸੋ ਇੰਜ ਸਾਰਿਆਂ ਉਹਦੇ ਵਿੱਚ ਬਣਾਉਣ ਦੇ ਵਿੱਚ, ਈਵਨ ਨਵਿਆਉਣ ਦੇ ਵਿੱਚ ਵੀ, ਹੈਨਾ, ਉਹ ਵੀ ਜੇ ਗੁੰਮ ਹੋ ਗਿਆ ਤਾਂ ਵੀ ਉਹਦੇ ਚ ਵੀ 2-2-2.5 ਰੁਪਏ ਵਧਾਤੇ। ਸੋ ਇਸ ਤਰੀਕੇ ਨਾਲ ਪਾਸਪੋਰਟ ਬਣਾਉਣਾ ਤਾਂ ਮਹਿੰਗਾ ਹੋਇਆ, ਪਰ ਹੁਣ ਪਾਸਪੋਰਟ ਤੁਹਾਡੀ ਨਾਗਰਿਕਤਾ ਸਬੂਤ ਨਹੀਂ। ਇਹਦੇ ਨਾਲ ਭਾਰਤ ਦੇ ਵਿੱਚ ਇੱਕ ਨਵੀਂ ਖਲਬਲੀ ਮਚੀ ਹੈ ਕਿ ਆਖਿਰ ਸਰਕਾਰ ਕਰਨਾ ਕੀ ਚਾਹੁੰਦੀ ਹੈ। ਕਿਤੇ ਕੱਲ ਨੂੰ ਇਹ ਨਾ ਐਲਾਨ ਹੋ ਜਾਵੇ ਕਿ ਬੀਜੇਪੀ, ਕਈ ਲੀਡਰਾਂ ਨੇ ਸਵਾਲ ਖੜੇ ਕੀਤੇ ਕਿ ਕੱਲ ਨੂੰ ਬੀਜੇਪੀ ਦੀ ਮੈਂਬਰਸ਼ਿਪ ਦੀ ਰਸੀਦ ਹੀ ਤੁਹਾਡੀ ਨਾਗਰਿਕਤਾ ਦਾ ਸਬੂਤ ਹੋਵੇਗੀ, ਜਿਹਦੇ ਕੋਲ ਬੀਜੇਪੀ ਦੀ ਮੈਂਬਰਸ਼ਿਪ ਹੈ ਉਹੀ ਭਾਰਤ ਦਾ ਨਾਗਰਿਕ, ਇਹੀ ਨਾ ਕੱਲ ਨੂੰ ਐਲਾਨ ਹੋ ਜਾਵੇਗੀ। ਜਾਂ ਬੀਜੇਪੀ ਜਾਂ ਆਰਐਸਐਸ ਦੀ ਮੈਂਬਰਸ਼ਿਪ, ਬਸ 2 ਹੀ ਚੀਜ਼ਾਂ ਨੇ ਦੇਸ਼ ਦੇ ਵਿੱਚ ਜਿਹੜੀਆਂ ਕੰਮ ਆ ਸਕਦੀਆਂ। ਤੇ ਵਿਧਾਇਕਾਂ ਮੰਤਰੀਆਂ ਨੂੰ ਸੰਮਣ ਜਿਹੜੇ ਹੋ ਰਹੇ ਉਹਨਾਂ ਸੰਬੰਧ ਦੇ ਵਿੱਚ ਇੱਕ ਸਵਾਲ ਇਹ ਵੀ ਗੂੰਜ ਰਿਹਾ ਵੀ ਇਹਨਾਂ ਤਿਲਾਂ 'ਚ ਤੇਲ ਵੀ ਹੈ। ਜੀ 29 ਜੂਨ ਬਿਲਕੁਲ ਨੇੜੇ ਖੜੀ ਹੈ ਜੀ, ਇੱਕ ਦਿਨ ਦਾ ਹੀ ਵਕਫਾ ਹੁਣ ਤਾਂ ਜੀ। ਸਾਡੇ ਇੱਥੇ 26 ਤਰੀਕ ਚੜ ਗਈ, ਮਤਲਬ 27 ਹੈ ਨਾ ਹੋ ਗਈ ਹੈ, ਤੇ ਉਹਦੇ ਹਿਸਾਬ ਨਾਲ ਜੇ ਮੈਂ ਦੇਖਾਂ ਤਾਂ 27 ਤਰੀਕ ਤੋਂ ਬਾਅਦ ਕੱਲ ਦਾ ਦਿਨ 28 ਦਾ ਤਰੀਕ ਬਚਿਆ, ਤੇ 29 ਤਾਂ ਪੇਸ਼ ਹੀ ਹੋਣਾ ਜੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਜੀ, ਪੰਜਾਬ ਦੇ ਵਿਧਾਇਕਾਂ ਨੂੰ ਸੰਮਣ ਭੇਜਿਆ। ਠੀਕ ਹੈ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਸੰਮਣ ਜਾਰੀ ਹੋਏ ਨੇ। ਬਕਾਇਦਾ ਤੌਰ ਤੇ ਕੱਲੇ ਐਮਐਲਏ ਨੂੰ ਚਿੱਠੀ ਗਈ ਹੈ, ਈਮੇਲ ਗਈ ਹੈ, WhatsApp ਗਿਆ, ਤੇ ਇਹਦੇ ਵਿੱਚੋਂ ਜੇ ਮੈਂ ਦੇਖਾਂ 117 ਚੋਂ ਕਰੀਬ 78 ਦੇ ਕਰੀਬ ਐਮਐਲਏ ਨੇ ਜਿਹੜੇ ਸਿੱਖ ਐਮਐਲਏ ਨੇ, 9 ਦੇ ਕਰੀਬ ਮੰਤਰੀ ਨੇ ਜੀ। ਸੋ ਉਹ ਕਹਿੰਦੇ ਵੀ ਜਿਹੜੇ ਤਾਂ ਸਿੱਖ ਐਮਐਲਏ ਨਹੀਂ ਹੈਗੇ ਉਹ 29 ਜੂਨ ਤੋਂ ਪਹਿਲਾਂ ਆਪਣਾ ਲਿਖਤ ਜਵਾਬ, ਮਤਲਬ ਫਿਰ ਅੱਜ ਤਾਂ ਕੱਲ ਦਾ ਦਿਨ ਹੈ ਉਹਨਾਂ ਕੋਲ ਤਾਂ, ਹਾਂਜੀ ਬਿਲਕੁਲ, ਉਹ ਆਪਣਾ ਲਿਖਤ ਜਵਾਬ ਭੇਜਣ, ਤੇ ਜਿਹੜੇ ਸਿੱਖ ਐਮਐਲਏ ਨੇ 29 ਜੂਨ ਨੂੰ ਪੇਸ਼ ਹੋਣ। ਉਹਨਾਂ ਨੂੰ ਇਹ ਸੰਮਣ 17 ਔਰ 18 ਜੂਨ ਨੂੰ ਜਾਰੀ ਹੋ ਗਏ ਸੀ। ਸਪੀਕਰ ਸਾਹਿਬ ਨੂੰ 23 ਤਰੀਕ ਨੂੰ ਸੂਚਿਤ ਕਰਤਾ ਸੀ ਸਾਰਾ ਕੁਝ ਭੇਜ ਕੇ। ਠੀਕ ਹੈ ਜੀ। ਹੁਣ ਇਸ ਤਰੀਕੇ ਨਾਲ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਹੜੇ ਸਿੱਖ ਐਮਐਲਏ ਨਹੀਂ ਹੈਗੇ ਉਹ ਕਹਿੰਦੇ ਵੀ ਲਿਖਤੀ ਜਵਾਬ ਤਾਂ ਅਸੀਂ ਦਿਆਂਗੇ ਜੇ ਸਾਡੀ ਇੱਛਾ ਤਾਂ ਇਹ ਵੀ ਹੈ ਕਿ ਅਸੀਂ ਜਾ ਕੇ ਵੀ ਪੇਸ਼ ਕਰ ਦਈਏ ਆਪਣਾ ਜਵਾਬ, ਕੋਈ ਮਨਸਾ ਨਹੀਂ ਹੈ ਨਾ, ਕੋਈ ਸ਼ੰਕੇ ਸ਼ੋਭੇ ਨਹੀਂ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਹਰੋਂ ਨੇ, ਹੋਰ ਦਲਾਂ ਦੇ ਐਮਐਲਏ ਨੇ, ਉਹ ਸਿੱਖ ਨੇ ਜਾਂ ਦੂਸਰੇ ਨੇ, ਉਹ ਸਾਰੇ ਕਹਿੰਦੇ ਅਸੀਂ ਪੇਸ਼ ਹੋਣ ਲਈ, ਅਸੀਂ ਜਾਣ ਲਈ ਤਿਆਰ ਜੀ। ਹੁਣ ਸਭ ਦੀਆਂ ਨਜ਼ਰਾਂ ਟਿੱਕੀਆਂ ਨੇ ਸੱਤਾਧਾਰੀ ਧਿਰ ਤੇ। ਠੀਕ ਹੈ। ਹੁਣ ਕੀ ਇਹਨਾਂ ਤਿਲਾਂ 'ਚ ਤੇਲ ਹੈ? ਇਹ ਆਪਣੇ ਆਕਾ ਨੂੰ, ਆਪਣੇ ਸੁਪਰੀਮੋ ਨੂੰ ਬਾਂਹ ਖੜੀ ਕਰਕੇ ਕਹਿ ਸਕਦੇ ਨੇ ਕਿ ਆ ਚੱਕ ਤੇਰੀ ਵਧਾਈਕੀ, ਸਾਨੂੰ ਪਹਿਲਾਂ ਆਪਣਾ ਪੰਜਾਬ, ਪਹਿਲਾਂ ਆਪਣਾ ਭਾਈਚਾਰਾ, ਪਹਿਲਾਂ ਆਪਣਾ ਧਰਮ, ਪਹਿਲਾਂ ਆਪਣੇ ਇੱਜ਼ਤ ਵਾਲੇ ਸਥਾਨ, ਅਸੀਂ ਤਾਂ ਚੱਲੇ। ਕੀ ਦਮ ਹੈ? ਸਹੀ ਹੈ। ਕੀ ਪੰਜਾਬ ਦੇ ਸਰਕਾਰੀ ਧਿਰ ਦੇ ਐਮਐਲਏ ਦੁਵਿਧਾ ਵਿੱਚ ਨੇ? ਕੀ ਪੰਜਾਬ ਸਰਕਾਰ ਦੇ ਐਮਐਲਏ ਕਿਸੇ ਡਰ ਵਿੱਚ ਨੇ?
ਜਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਐਮਐਲਏ ਨੇ ਇੱਕ ਪੱਕਾ ਫੈਸਲਾ ਕਰ ਲਿਆ, ਬਾਗੀ ਸੁਰ ਅਪਣਾ ਲਿਆ ਕਿ ਅਸੀਂ ਜਾਵਾਂਗੇ। ਦੇਖੋ, ਦੋ ਮਾਮਲੇ ਆ। ਵੀਡੀਓ ਕਾਂਡ ਵਾਲਾ ਮਾਮਲਾ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜਿਆ ਜੀ। ਇਹ ਮਾਮਲਾ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲਾ, ਜਿਹੜਾ ਬੜਾ ਅਹਿਮ ਹੈ, ਜਿਹਨੂੰ ਵੀਡੀਓ ਵਾਲਾ ਮਾਮਲਾ ਸ਼ੈਡੋ ਕਰ ਰਿਹਾ ਹੁਣ ਜੀ। ਵੀਡੀਓ ਵਾਲਾ ਮਾਮਲਾ ਇਸ ਮਾਮਲੇ ਨੂੰ ਦਬਾਉਣ ਦੀ, ਔਰ ਜਿਹੜਾ ਸਰਕਾਰ ਨੂੰ ਵੀ ਲੱਗਦਾ ਕਿ ਸ਼ਾਇਦ ਸਾਡੇ ਲਈ ਇਹ ਠੀਕ ਹੈ ਕਿ ਚਲੋ ਘੱਟੋ ਘੱਟ ਇਸ ਮਸਲੇ ਚੋਂ ਤਾਂ ਨਿਕਲੀਏ, ਪਰ ਮਸਲੇ ਚੋਂ ਤਾਂ ਨਿਕਲ ਜਾਓਗੇ, ਪਰ ਜਿਹੜਾ ਤੁਸੀਂ ਲਾਹਾ ਲੈਣ ਦੀ ਕੋਸ਼ਿਸ਼ ਸੀ ਉਹ ਲਾਹਾ ਤਾਂ ਤੁਹਾਡਾ ਵੀ ਗਿਆ। ਸਹੀ ਹੈ, ਬਿਲਕੁਲ ਜੀ। ਪਰ ਇਹ ਜੇ ਹੱਲ ਨਾ ਹੋਇਆ ਤਾਂ ਵੱਡੀ ਚੁਣੌਤੀ ਹੈ। ਹੁਣ ਬਾਦਲ ਦਲ ਐਸਜੀਪੀਸੀ ਜਿਹੜਾ ਦਬਾਅ ਬਣਾ ਰਹੀ ਹੈ, ਉਹ ਸੋਧ ਦਾ ਦਬਾਅ ਬਣਾ ਰਹੀ ਹੈ। ਪਰ ਕੁਝ ਪੰਥਕ ਧਿਰਾਂ ਲਗਾਤਾਰ ਇਸ ਮਸਲੇ ਤੇ ਪਹਿਰੇਦਾਰੀ ਕਰ ਰਹੀਆਂ ਵੀ ਮਸਲਾ ਸੋਧ ਦਾ ਨਹੀਂ, ਮਸਲਾ ਸਰਕਾਰੀ ਦਖਲ ਦਾ ਹੈ। ਸਹੀ ਹੈ, ਬਿਲਕੁਲ। ਉਹ 2008 ਚ ਜਦੋਂ ਬਾਦਲਾਂ ਨੇ ਬਣਾਇਆ ਸੀ, ਅਕਾਲੀ ਸਰਕਾਰ ਨੇ ਬਣਾਇਆ ਸੀ, ਤਦ ਵੀ ਦਖਲ ਸੀ। ਤੇ ਜੇ ਤੁਸੀਂ ਉਹ ਸ਼ੁਰੂਆਤ ਨਾ ਕਰਦੇ, ਅੱਜ ਦਿਨ ਨਾ ਦੇਖਣਾ ਪੈਂਦਾ। ਸਹੀ ਹੈ। ਇਸ ਲਈ ਉਹ ਐਕਟ 2008 ਦਾ ਮੁੱਢੋਂ ਰੱਦ ਕਰੋ। ਮਤਲਬ ਇਹ ਥੋੜਾ ਕਿ ਜੇ ਤੁਹਾਡੀ ਸਰਕਾਰ ਹੈ ਤਾਂ ਤੁਸੀਂ ਕਹੋ ਜੀ ਸਾਡੀ ਸਰਕਾਰ ਤੇ ਕਰ ਦੇਵੇ ਫੈਸਲਾ ਤਾਂ ਠੀਕ ਹੈ, ਦੂਜੀ ਕਰ ਦੇਵੇ ਤਾਂ ਦਖਲ ਹੈ। ਤੇ ਫਿਰ ਇਸ ਲਈ ਕਹਿੰਦੇ ਉੱਥੇ ਤੱਕ ਜਾਓ। ਪਰ ਜੋ ਵੀ ਹੋਵੇ, ਇਸ ਮਸਲੇ ਤੇ ਜੋ ਜਾਣਕਾਰੀ ਮੇਰੇ ਕੋਲ ਹੈ, ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਅੰਮ੍ਰਿਤਧਾਰੀ ਔਰ ਕੁਝ ਸਿੱਖੀ ਨੂੰ ਪਰਨਾਏ ਹੋਏ ਸਿੱਖੀ ਸਰੂਪ ਵਾਲੇ ਜੀ ਕੁਝ ਐਮਐਲਏ ਤਾਂ ਰੁੱਖਾ ਸੁੱਖਾ ਸਿੱਧਾ ਸੁਨੇਹਾ ਦੇਤਾ ਕਿ ਤੁਸੀਂ ਹਾਂ ਕਰਨੀ ਹੈ ਕਰੋ, ਤੁਸੀਂ ਫੈਸਲਾ ਲੈਣਾ ਲਓ, ਅਸੀਂ ਤਾਂ ਜਾਵਾਂਗੇ, ਜੋ ਕਰਨਾ ਕਰੋ। ਠੀਕ ਹੈ ਜੀ। ਬੇਸ਼ੱਕ ਉਹ ਅਜੇ ਖੁੱਲ ਕੇ ਸਾਹਮਣੇ ਨਹੀਂ ਆਏ, ਪਰ ਕਹਿੰਦੇ ਅੰਦਰ ਪਾਰਟੀ ਦੇ ਉਹਨੇ ਸੁਨੇਹਾ ਦੇਤਾ। ਉਹ ਤੋਂ ਬਾਅਦ ਜਿਹੜੇ ਕੁਝ ਐਮਐਲਏ ਆਕਾ ਦੇ ਚਮਚੇ ਬਣ ਕੇ ਵਿਚਰ ਰਹੇ ਨੇ, ਜਾਂ ਜਿਨ੍ਹਾਂ ਨੂੰ ਲੱਗਦਾ ਕਿ ਇੰਨੇ ਗੱਲ ਆਪ ਮਹਾਰੇ ਕਰਨਾ, ਟਿਕਟ ਨਾ ਕੱਟੀ ਜਾਵੇ, ਸਹੀ ਹੈ। ਉਹ ਅਜੇ ਮਤਲਬ ਚੋਬਾਈਆਂ ਮਾਰੀ ਜਾਂਦੇ ਨੇ, ਕਦੇ ਸੀਐਮ ਦਫ਼ਤਰ ਵੱਲ ਨੂੰ, ਕਦੇ ਵਿਭਵ ਕੁਮਾਰ ਵੱਲ ਨੂੰ, ਕਦੇ ਸਪੀਕਰ ਸਾਹਿਬ ਨੂੰ ਕਿ ਕਰਿਓ ਜੀ ਗੱਲ, ਪੁੱਛਿਓ ਜੀ, ਹਾਂ ਕਰਾ ਦਿਓ ਜੀ। ਜਾਣਾ ਚਾਹੁੰਦੇ ਨੇ, ਪਰ ਉਹ ਇਹ ਚਾਹੁੰਦੇ ਨੇ ਕਿ ਸਾਨੂੰ ਤੁਸੀਂ ਹਾਂ ਕਰੋ, ਸਾਡਾ ਸੰਗਲ ਖੋਲ ਦਿਓ, ਬਸ ਫਿਰ ਅਸੀਂ ਚਲੇ ਜਾਈਏ। ਇਸ ਸਾਰੀ ਪ੍ਰਕਿਰਿਆ ਦੇ ਵਿੱਚ ਖੁਦ ਭਗਵੰਤ ਮਾਨ ਤੇ ਕੇਜਰੀਵਾਲ ਵੀ ਦੁਵਿਧਾ ਵਿੱਚ ਨੇ, ਡਰ ਚ ਨੇ। ਠੀਕ ਹੈ। ਉਹਨਾਂ ਨੂੰ ਦੁਵਿਧਾ ਇਹ ਹੈ ਕਿ ਕਿਤੇ ਜੇ ਸਾਡੀ ਸਲਾਹ ਮਸ਼ਵਰੇ ਤੋਂ ਬਿਨਾਂ ਜਾਂਦੇ ਨੇ, ਫਿਰ ਸਾਡੀ ਕੀ ਰਹੇਗੀ। ਜੇ ਨਹੀਂ ਜਾਂਦੇ, ਉਹਨਾਂ ਨੂੰ ਡਰ ਇਹ ਹੈ ਕਿ ਕਿਤੇ ਜੇ ਬਾਗੀ ਹੋ ਗਏ, ਪਾਰਟੀ ਦੁਫਾੜ ਨਾ ਹੋ ਜਾਵੇ ਚੋਣਾਂ ਤੋਂ ਪਹਿਲਾਂ। ਹਾਂ, ਐਮਐਲਏਆਂ ਦੇ ਅੰਦਰ ਇੱਕ ਡਰ ਪਿਆ ਜੀ। ਉਹ ਡਰ ਥੋੜਾ ਜਿਹਾ ਇਹ ਪਿਆ ਕਿ ਬੁਲਾਇਆ ਸਾਨੂੰ ਜਾਗਤਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਹਵਾਲੇ ਨਾਲ, ਕਿਤੇ ਉੱਥੇ ਵੀਡੀਓ ਵਾਲੇ ਕਾਂਡ ਦੇ ਮਾਮਲੇ ਤੇ ਸਾਥੋਂ ਫੈਸਲਾ ਨਾ ਪੁੱਛਣ ਕਿ ਦੱਸੋ ਤੁਹਾਡਾ ਫੈਸਲਾ, ਕਿੱਧਰ ਖੜੇ ਹੋ, ਕਿਤੇ ਇਹੋ ਜਿਹਾ ਕੋਈ ਸਵਾਲ ਨਾ ਹੋ ਜਾਵੇ। ਦੇਖੋ, ਇਹ ਜੇ ਆਪਾਂ ਇੱਕ ਪ੍ਰਕਿਰਿਆ ਸਮਝੀਏ ਜੀ, ਤਾਂ ਇੱਕ ਕੇਸ ਦੀ ਸੁਣਵਾਈ ਲਈ ਤੁਹਾਨੂੰ ਬੁਲਾਇਆ ਗਿਆ। ਜਿਵੇਂ ਦੁਨਿਆਵੀ ਅਦਾਲਤ ਚ ਹੁੰਦਾ ਕਿ ਇੱਕ ਬੰਦੇ ਦੇ ਚਾਹੇ 4 ਕੇਸ ਚੱਲਦੇ ਹੋਣ, ਚਾਹੇ 8 ਕੇਸ ਚੱਲਦੇ ਹੋਣ, ਜਿੱਦਣ ਜਿਹੜੇ ਕੇਸ ਦੀ ਤਰੀਕ ਆ ਉਦੋਂ ਉਹੀ ਕੇਸ ਨਾਲ ਸੰਬੰਧਿਤ ਬਿਲਕੁਲ ਸੁਣਵਾਈ ਹੁੰਦੀ ਹੈ। ਤੋ ਇਸ ਲਈ ਸਿਧਾਂਤ ਦੇ ਹਿਸਾਬ ਨਾਲ ਤਾਂ ਇਹੀ ਬਣਦਾ ਕਿ ਉਦੋਂ ਸਿਰਫ ਜਾਗਤਯੋਗ ਸ੍ਰੀ ਗ੍ਰੰਥ ਸਾਹਿਬ ਸੋਧ ਐਕਟ ਦੇ ਹਵਾਲੇ ਨਾਲ ਇਹਨਾਂ ਨਾਲ ਗੱਲਬਾਤ ਹੋਏਗੀ, ਹੈਨਾ। ਬਾਕੀ ਪਤਾ ਨਹੀਂ, ਜੇ ਜਿਵੇਂ ਭਗਵੰਤ ਮਾਨ ਕਹਿੰਦਾ ਕਿ ਸਾਰਾ ਕੁਝ ਬਾਦਲਾਂ ਦੇ ਕਹੇ ਤੇ ਹੁੰਦਾ, ਉਵੇਂ ਕੁਝ ਹੋਰ ਨਵਾਂ ਕਿਹਾ ਜਾਵੇ ਤਾਂ ਪਤਾ ਨਹੀਂ ਫਿਰ ਕੀ ਹੁੰਦਾ। ਪਰ ਉਮੀਦ ਇਹੀ ਹੈ ਕਿ ਉਦੋਂ ਸਿਰਫ ਇਸੇ ਨੁਕਤੇ ਤੇ ਗੱਲ ਹੋਣੀ, ਔਰ ਇਹ ਨੁਕਤਾ ਬਹੁਤ ਅਹਿਮ ਹੈ। ਪਤਾ ਲੱਗ ਰਿਹਾ ਕਿ ਸਰਕਾਰ ਨੂੰ ਇਹ ਲੱਗ ਰਿਹਾ ਕਿ ਇਸੇ ਪਹਿਲੂ ਦੇ ਵਿੱਚ ਜਿਹੜਾ ਸੀ ਲਿਆਏ ਸੀ ਨਾ ਕਿ ਸੇਵਾ ਸੰਭਾਲ ਕਰਨ ਵਾਲੇ, ਹੈਨਾ, ਰੱਖ ਰਖਾਵ ਕਰਨ ਵਾਲੇ, ਦੇਖ ਰੇਖ ਕਰਨ ਵਾਲੇ, ਉਹਨਾਂ ਦੇ ਉੱਤੇ ਵੀ ਕੇਸ ਹੋਊਗਾ ਜੇ ਬੇਅਦਬੀ ਹੋ ਜਾਂਦੀ ਹੈ। ਤਾਂ ਹੁਣ ਉਹੀ ਤਰ੍ਹਾਂ ਆ ਵੀਡੀਓ ਕਾਂਡ ਵਾਲੇ ਮਾਮਲੇ 'ਚ ਗੁਰੂ ਘਰਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਨਗੇ ਉਹਨਾਂ ਨੂੰ, ਉਹ ਕਹਿੰਦੇ ਇੱਧਰ ਨੂੰ ਨਹੀਂ ਤਾਂ ਉੱਧਰ ਨੂੰ ਸਹੀ। ਸਹੀ ਹੈ। ਇਸ ਲਈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸਰਕਾਰ ਇੱਥੇ ਵੀ ਮੰਥਨ ਕਰਨ ਲੱਗੀ ਹੈ ਕਿ ਕੀ ਆਪਾਂ ਕੁਝ ਸੋਧ ਕਰੇ ਲਈਏ ਬਿੱਲ 'ਚ। ਪਰ ਕਮਾਲ ਦੇਖੋ ਤੁਸੀਂ, ਇਹ ਗੱਲਾਂ ਉੱਪਰਲੀ ਪਰਤ ਤੇ ਹੀ ਹੁੰਦੀਆਂ ਨੇ। ਅਜੇ ਤੱਕ ਸਰਕਾਰ ਨੇ ਆਪਣੀ ਕੈਬਨਿਟ ਦੀ ਬੈਠਕ ਨਹੀਂ ਬੁਲਾਈ 29 ਨੂੰ ਲੈ ਕੇ। ਅਜੇ ਤੱਕ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਕੋਈ ਬੈਠਕ ਨਹੀਂ ਬੁਲਾਈ। ਭਗਵੰਤ ਮਾਨ ਨੂੰ ਪੁੱਛੋ, ਕਹਿੰਦੇ ਜੀ ਵਿਧਾਨ ਸਭਾ ਦੀ ਕਮੇਟੀ ਫੈਸਲਾ ਕਰੂਗੀ। ਕਮੇਟੀ ਕੀ ਕਰੂਗੀ ਬਈ? ਤੁਸੀਂ ਹਾਊਸ ਦੇ ਮੁਖੀ ਹੋ। ਸਹੀ ਹੈ, ਬਿਲਕੁਲ। ਤੁਸੀਂ ਫੈਸਲਾ ਕਰੋ। ਬਿੱਲ ਤੁਸੀਂ ਲਿਆਏ ਸੀ, ਤੁਹਾਡੀ ਸਰਕਾਰ ਨੇ ਸਰਬਸੰਮਤੀ ਨਾਲ ਪਾਸ ਕਰਾਇਆ। ਸਾਰੀਆਂ ਧਿਰਾਂ ਨੂੰ 117 ਨੂੰ ਸੱਦ ਕਰੋ। ਕੋਈ ਸਰਕਾਰੀ ਪੱਧਰ ਤੇ, ਪਾਰਟੀ ਪੱਧਰ ਤੇ ਵੀ ਕੋਈ ਮੀਟਿੰਗ ਨਹੀਂ ਕਿ ਕੋਈ ਕੋਰ ਕਮੇਟੀ, ਕੋਈ ਫਲਾਣੀ ਕਮੇਟੀ, ਕਿਤੇ ਦੀ ਮੀਟਿੰਗ। ਸੋ ਇਹਦਾ ਮਤਲਬ ਹੁਕਮ ਆਉਂਦੇ ਨੇ, ਉਹਨਾਂ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਕੇਜਰੀਵਾਲ ਅੱਜ ਆਉਣਗੇ ਪੰਜਾਬ, ਸੋ ਦੇਖਦੇ ਹਾਂ।
ਸੋ ਵੀਡੀਓ ਕਾਂਡ ਮਾਮਲੇ 'ਚ ਲਗਾਤਾਰ ਹੁਣ ਸਵਾਤੀ ਮਾਲੀਵਾਲ ਦਾ ਜ਼ਿਕਰ ਆ ਗਿਆ। ਉਹ ਮਾਸਕ ਵਾਲੇ ਦੇ ਵਿੱਚ ਵੀ ਗੱਲ ਝੂਠੀ ਪੈਂਦੀ ਦਿਖ ਰਹੀ ਹੈ ਇਹਨਾਂ ਨੂੰ, ਜਿਹੜੀ ਬਾਂਝੀ ਤੇ ਮਾਸਕ ਆਪੇ ਭਗਵੰਤ ਮਾਨ ਕਹਿ ਰਹੇ ਨੇ ਮਾਸਕ ਦੀ ਅੱਖਾਂ ਨਹੀਂ ਹੁੰਦੀਆਂ, ਉਹ ਜਿਹੜੀ ਉਹ ਬਾਂਝੀ 'ਚ ਪਾਇਆ ਉਹ 'ਚ ਅੱਖਾਂ ਵੀ ਦਿਖਦੀਆਂ ਨੇ, ਹੈ ਨਾ। ਸੋ ਇਸ ਲਈ ਇਹ ਕਾਫੀ ਉਲਝਣ ਤਾਣੀ ਉਲਝੀ ਹੋਈ ਹੈ। ਉਹਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਘਿਰੀ ਹੋਈ ਹੈ, ਬੈਕਫੁੱਟ ਤੇ ਹੈ, ਤੇ ਉਹਦੇ ਵਿੱਚ ਹੁਣ ਆਹ 29 ਤਰੀਕ ਇਹਨਾਂ ਲਈ ਅਹਿਮ ਹੋਣ ਵਾਲਾ। ਸੋ 2 ਦਿਨ ਬਾਕੀ ਨੇ ਜੀ, ਦੇਖਦੇ ਹਾਂ ਕੀ ਹੁੰਦਾ। ਇਹਨਾਂ ਤੇਲਾਂ 'ਚ ਕਿੰਨਾ ਕੁ ਤੇਲ ਉਹਦਾਂ ਪਤਾ ਲੱਗ। ਇੱਕ ਪਾਸੇ ਤਾਂ ਇਹ ਵੀ ਡਰ ਆ ਵੀ ਕਿਤੇ ਆਕਾ ਨਾ ਸਾਡਾ ਨਾਰਾਜ਼ ਹੋ ਜੇ, ਸਾਡਾ ਮਾਲਕ ਨਾ ਨਾਰਾਜ਼ ਹੋਏ ਜਿਹੜਾ ਤਾਂ ਬੈਠਾ। ਦੂਜੇ ਪਾਸੇ ਲੋਕਾਂ ਦੀ ਕਚਹਿਰੀ 'ਚ ਵੀ ਜਾਣ ਤੋਂ ਡਰ ਲੱਗਦਾ ਵੀ ਜੇ ਪੇਸ਼ ਨਾ ਹੋਏ ਜਾਂ ਕੋਈ ਟਾਲ ਮਟੋਲ ਕਰਤੀ ਤਾਂ ਲੋਕਾਂ ਕੰਨੋਂ ਵੀ ਜਾਂਦੇ ਰਹਾਂਗੇ। ਸੋ ਇਹ ਬੜਾ ਜਦੋਂ ਦੋਨੇ ਪਾਸੇ ਰੱਖਣੇ ਹੋਣ ਨਾ, ਪਰ ਸਿਆਣਾ ਦੀ ਕਹਾਵਤ ਬਣੀ ਹੈ ਸ਼ਰਮਾ ਜੀ, ਉਹ ਕਹਿੰਦੇ 2 ਬੇੜੀਆਂ 'ਚ ਸਵਾਰ ਹੋਣ ਵਾਲਾ ਡੁੱਬਦਾ ਹੀ ਹੁੰਦਾ ਜੀ। ਅਗਲੀ ਗੱਲ ਕਰੀਏ ਰਾਘਵ ਚੱਡਾ ਦੀ, ਕਹਿੰਦੇ ਮੋਦੀ ਕੈਬਨਿਟ ਦੇ ਵਿੱਚ ਮੰਤਰੀ ਬਣ ਸਕਦਾ ਰਾਘਵ ਚੱਡਾ। ਬਿਲਕੁਲ ਜੀ, ਇਹ ਕਾਫੀ ਚਰਚਾ ਦਿੱਲੀ ਦੇ ਗਲਿਆਰਿਆਂ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ, ਖਾਸ ਕਰਕੇ ਬੀਜੇਪੀ ਦੇ ਗਲਿਆਰਿਆਂ ਚੋਂ ਨਿਕਲ ਕੇ ਆ ਰਹੀ ਹੈ ਜੀ ਜੀ, ਕਿ ਰਾਘਵ ਚੱਡਾ ਨੂੰ ਮੋਦੀ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ। ਠੀਕ ਹੈ। ਹੁਣ ਉਹਦਾ ਪਹਿਲੂ ਇਹ ਹੈ ਕਿ 2 ਦਿਨ ਪਹਿਲਾਂ ਅਮਿਤ ਸ਼ਾਹ ਹੋਰੀ ਮਿਲ ਕੇ ਆਏ ਨੇ ਜੀ ਆਪਣਾ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ 2 ਦਿਨ ਪਹਿਲਾਂ ਮੁਲਾਕਾਤ ਕੀਤੀ ਹੈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ। ਸੋ ਜੇ ਅਮਿਤ ਸ਼ਾਹ ਨੇ ਮੁਲਾਕਾਤ ਕੀਤੀ ਹੈ ਤਾਂ ਮੰਨਿਆ ਜਾ ਰਿਹਾ ਕਿ ਸ਼ਾਇਦ ਉਹ ਸਮਾਂ ਲੈ ਕੇ ਆਏ ਨੇ ਕੈਬਨਿਟ 'ਚ ਫੇਰ ਬਦਲ ਦਾ, ਮੰਤਰੀ ਮੰਡਲ 'ਚ ਵਿਸਤਾਰ ਦਾ ਜੀ। ਤੇ ਉਹਦੇ ਵਿੱਚੋਂ ਚਰਚਾ ਨਿਕਲ ਰਹੀ ਹੈ ਕਿ 3 ਨਾਮ ਚੱਲ ਰਹੇ ਜਿਨ੍ਹਾਂ 'ਚ ਰਾਘਵ ਚੱਡਾ ਦੀ ਕਾਫੀ ਚਰਚਾ ਹੈ। ਠੀਕ ਹੈ। ਜਿਹੜਾ ਰਵਨੀਤ ਬਿੱਟੂ ਹੈ ਤੇ ਉਹਦੇ ਨਾਲ ਹੀ ਇੱਕ ਹੋਰ ਮੈਂਬਰ ਦਾ ਜਿਹਦਾ ਕਾਰਜਕਾਲ ਖਤਮ ਹੋਇਆ ਸੀ 21 ਜੂਨ ਨੂੰ, ਉਹ ਅਸਤੀਫਾ ਦੇ ਕੇ ਲਾਂਭੇ ਹੋ ਗਿਆ। ਇਹਦਾ ਮਤਲਬ ਇੱਕ ਪੋਸਟ ਉਹ ਖਾਲੀ ਪਈ ਹੈ ਜੇ ਆਪਾਂ ਪੁਰਾਣੀ ਗਿਣਤੀ ਦੇ ਹਿਸਾਬ ਨਾਲ ਦੇਖਣਾ ਹੋਵੇ। ਤੇ ਇਹ ਵੀ ਜਨਾਬ ਦਸੰਬਰ ਤੱਕ ਹੀ ਰਹਿ ਸਕਦੇ ਨੇ ਜੇ ਰੱਖਣਾ ਹੋਇਆ ਉਹਨਾਂ ਨੇ। ਠੀਕ ਹੈ ਜੀ। ਹੁਣ ਪਹਿਲੂ ਇਹ ਹੈ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਚਿਹਰਾ ਇਹਨਾਂ ਨੇ ਪ੍ਰਧਾਨ ਬਣਾਤਾ, ਤਾਂ ਫਿਰ ਕੀ ਮੋਦੀ ਕੈਬਨਿਟ ਦੇ ਵਿੱਚ ਕਿਸੇ ਹਿੰਦੂ ਚਿਹਰੇ ਨੂੰ ਲੈ ਕੇ ਆਉਣਗੇ ਜੀ, ਜਾਂ ਪਾਰਟੀ ਸੰਗਠਨ ਉਹਨੂੰ ਵੱਡਾ ਕਰਨਾ ਹੈ। ਉੱਥੇ ਸਿੱਖ ਚਿਹਰਿਆਂ ਚੋਂ ਬਿੱਟੂ ਨੂੰ ਉੱਥੇ ਐਡਜਸਟ ਕਰ ਦੇਣਗੇ ਕਿ ਤੂੰ ਪਾਰਟੀ ਸੰਗਠਨ 'ਚ ਆ ਜਾ, ਰਾਸ਼ਟਰੀ ਪਾਰਟੀ ਸੰਗਠਨ ਦੇ ਵਿੱਚ ਨਿਤਨ ਨਵੀਨ ਨੇ ਵਾਅਦਾ ਕਰਨਾ, ਜਾਂ ਉੱਥੇ ਫੂਲਕਾ ਹੋਰ ਵੀ ਦੌੜ 'ਚ ਨੇ ਕਿ ਉਹਦੇ ਵਿੱਚ ਫੂਲਕਾ ਵੀ ਐਡਜਸਟ ਹੋ ਸਕਦੇ ਨੇ। ਫਿਰ ਕੈਬਨਿਟ ਦੇ ਵਿੱਚ ਕੌਣ? ਕੈਬਨਿਟ ਦੇ ਵਿੱਚ ਮੌਜੂਦਾ ਰਾਜ ਸਭਾ ਮੈਂਬਰਾਂ ਚੋਂ, ਕਿਉਂਕਿ ਹੁਣ ਦੁਬਾਰਾ ਤਾਂ ਕੋਈ ਅਜੇ ਚੋਣ ਦਿਖਦੀ ਨਹੀਂ ਕਿਤੇ ਕਿ ਹਾਂ ਵੀ ਬਿੱਟੂ ਦਾ ਕਾਰਜਕਾਲ ਕਿਤੇ ਹੋਰ ਪਾਸਿਓਂ ਵਧਵਾ ਦੇਣ, ਕਿਤੋਂ ਮੈਂਬਰ ਬਣਾ ਦੇਣ। ਅਜਿਹੇ 'ਚ ਬਿੱਟੂ ਨੂੰ ਅੱਜ ਨਹੀਂ ਤਾਂ ਕੱਲ ਨੂੰ ਜਾਣਾ ਪੈਣਾ, ਮਤਲਬ ਕਿ 2 ਮੰਤਰੀ ਵੀ ਬਣ ਸਕਦੇ ਨੇ। ਸਹੀ। ਤੇ ਦੋਏ ਇਸ ਸਮੇਂ ਪੰਜਾਬ ਤੋਂ ਬਣਨਗੇ। ਚੋਣਾਂ ਤਾਂ ਯੂਪੀ 'ਚ ਵੀ ਹੈਗੀਆਂ, ਯੂਪੀ ਦੇ ਪਹਿਲਾਂ ਹੀ ਬਥੇਰੇ ਨੇ ਜੀ, ਹੈ ਨਾ। ਸਵਾਲ ਤਾਂ ਪੰਜਾਬ ਦਾ ਕਿ ਪੰਜਾਬ 'ਚੋਂ 2 ਬਣਾਉਣਗੇ। ਜੇ 2 ਬਣਾਉਣਗੇ ਤਾਂ ਤਰਨ ਚੁੱਕ ਨਵੇਂ ਬਿੱਟੂ ਦੀ ਥਾਂ ਤੇ ਹੀ ਬਣੇ ਨੇ ਰਾਜ ਸਭਾ ਮੈਂਬਰ, ਤੇ ਉਹ ਇਹਨਾਂ ਦਾ ਸੰਗਠਨ ਦਾ ਬੰਦਾ, ਇਹਨਾਂ ਦਾ ਆਪਣਾ RSS ਦਾ ਬੰਦਾ, ਭਰੋਸੇਯੋਗ ਬੰਦਾ ਹੈ। ਸੋ ਕੀ ਉਹਨੂੰ ਲੈਣਗੇ? ਤੇ ਜੇ 2 ਲੈਣਗੇ ਤਾਂ ਫਿਰ ਦੂਜਾ ਕੌਣ? ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਵਾਲਾ, ਜਾਂ ਫਿਰ ਮਤਲਬ ਕਿ ਰਾਘਵ ਚੱਡਾ। ਹੁਣ ਇਹਦੇ ਵਿੱਚੋਂ 2 ਹੁਣ 1 ਹੁਣ ਰਾਘਵ ਚੱਡਾ ਦਾ ਨਾਂ ਕਾਫੀ ਉੱਭਰ ਕੇ ਸਾਹਮਣੇ ਆਇਆ। ਠੀਕ ਹੈ, ਕਿ ਰਾਘਵ ਚੱਡਾ ਨੂੰ ਬਣਾ ਸਕਦੇ ਨੇ। ਉਹਦੇ ਕੁਝ ਕਾਰਨ ਹੋ ਸਕਦੇ ਨੇ ਪ੍ਰਵੀਨ ਜੀ। ਉਹਦਾ ਇੱਕ ਕਾਰਨ ਤਾਂ ਮੈਂ ਜੋ ਮਹਿਸੂਸ ਕਰਦਾ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸਿੱਧੇ ਰੂਪ 'ਚ ਚੜਾਉਣ ਲਈ, ਆਮ ਆਦਮੀ ਪਾਰਟੀ ਨੂੰ ਦਿਖਾਉਣ ਲਈ, ਜਾਂ ਰਾਘਵ ਚੱਡਾ ਦੀਆਂ ਸ਼ਕਤੀਆਂ ਜਿਹੜੀਆਂ ਆਮ ਆਦਮੀ ਪਾਰਟੀ 'ਚ ਕੰਮ ਕਰਦੀਆਂ ਰਹੀਆਂ ਉਸ ਦੀ ਖੁੱਲ੍ਹ ਕੇ ਵਰਤੋਂ ਕਰਨ ਲਈ ਹੈ ਕਿ ਆ ਜਾ ਵੀ ਤੈਨੂੰ ਸਾਰਾ ਪਤਾ ਹੈ ਇਹਨਾਂ ਦੇ ਢੰਗ ਤਰੀਕੇ, ਕਿਹੜੇ ਸਮੇਂ ਕਿਹੋ ਜਿਹੇ ਫੈਸਲਾ ਲੈਂਦੇ ਨੇ, ਕੀ ਕਰਦੇ ਨੇ, ਹੈ ਨਾ। ਉਹ ਰਾਜਦਾਰ ਹੋਣ ਦਾ ਫਾਇਦਾ ਪੰਜਾਬ 'ਚ ਸਿੱਧਾ ਮਿਲ ਸਕਦਾ ਕਿ ਤੈਨੂੰ ਕਲਗੀ ਲਾਤੀ, ਤੇਰੇ ਚੱਕ ਝੰਡੀ ਵਾਲੀ ਕਾਰ ਦੇਤੀ, ਹੁਣ ਤੁਰਿਆ ਫਿਰ ਰਿਹਾ। ਸਹੀ। ਦੂਜਾ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਨਜ਼ਰ ਇਸ ਗੱਲ ਤੇ ਵੀ ਹੈ ਕਿ ਚਾਹੇ ਆ ਹੁਣ 29 ਜੂਨ ਵਾਲਾ ਮਾਮਲਾ, ਚਾਹੇ ਉਹ ਖੁੱਡੀਆਂ ਵਾਲਾ ਤਕਰਾਰ ਵਾਲਾ ਮਾਮਲਾ, ਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣੀਆਂ ਤਿਉਂ-ਤਿਉਂ ਕਈਆਂ ਦੇ ਬਾਗੀ ਸੂਝ ਜਾਗਣੇ ਆ। ਸਹੀ ਹੈ। ਖਾਸ ਕਰਕੇ ਉਹਨਾਂ ਦੇ ਜਿਨ੍ਹਾਂ ਨੂੰ ਪਤਾ ਲੱਗੀ ਜਾਣਾ ਕਿ ਮੇਰੀ ਟਿਕਟ ਨਹੀਂ, ਮੇਰੀ ਟਿਕਟ ਨਹੀਂ। ਫਿਰ ਉਹਨਾਂ ਨਾਲ ਰਾਘਵ ਚੱਡਾ ਤੋਂ ਵਧੀਆ ਕੋਈ ਬੰਦਾ ਨਹੀਂ ਬੀਜੇਪੀ ਕੋਲ ਜਿਹੜਾ ਉਹਨਾਂ ਨਾਲ ਤਾਲਮੇਲ ਕਰ ਸਕੇ। ਸਹੀ ਹੈ, ਬਿਲਕੁਲ। ਤੇ ਇਸ ਲਈ ਰਾਘਵ ਚੱਡਾ ਦੇ ਰਾਹੀਂ ਆ ਖਰੀਦੋ ਫਰੋਖਤ ਵਾਲਾ MLA, ਸਾਬਕਾ MLA, ਮੌਜੂਦਾ MLA, ਆਪ ਦੇ ਲੀਡਰ, ਉਹਨਾਂ ਨੂੰ ਤੋੜਨ, ਪੱਟਣ, ਖਰੀਦਣ ਦੇ ਵਿੱਚ ਜੇ ਕੋਈ ਮਹਾਰਤ ਨਾਲ ਸੌਦਾ ਕਰਾ ਸਕਦਾ ਤਾਂ ਰਾਘਵ ਚੱਡਾ ਕਰਾ ਸਕਦਾ। ਇਸ ਲਈ ਚਰਚਾਵਾਂ ਨੇ ਕਿ ਰਾਘਵ ਚੱਡਾ ਨੂੰ ਮੰਤਰੀ ਮੰਡਲ 'ਚ ਥਾਂ ਮਿਲ ਸਕਦੀ ਹੈ। ਸ਼ਾਇਦ ਇਸ ਵੀਕਐਂਡ ਤੇ ਹੀ ਐਲਾਨ ਹੋ ਜਾਵੇ, ਸ਼ਾਇਦ ਚੜ੍ਹਦੇ ਹਫ਼ਤੇ ਦੇ ਵਿੱਚ ਹੋਵੇ। ਇਹ ਸੰਭਾਵਨਾਵਾਂ ਹੈਗੀਆਂ ਨੇ ਕਿ ਮੰਤਰੀ ਮੰਡਲ 'ਚ ਵਿਸਤਾਰ ਹੋਵੇਗਾ। ਦੇਖਦੇ ਹਾਂ, ਜ਼ੋਰ ਸਾਰੇ ਲਾ ਰਹੇ ਹੋਣਗੇ, ਬਾਕੀ ਵੀ ਕੋਸ਼ਿਸ਼ਾਂ ਕਰ ਰਹੇ ਹੋਣਗੇ ਕਿ ਸਾਡਾ ਵੀ ਦਾਅ ਲੱਗ ਜਾਵੇ। ਇਹ ਵੀ ਹੈ ਨਾ, ਰਾਘਵ ਚੱਡਾ ਭੇਤੀ ਵੀ ਇੱਥੋਂ ਦੇ, ਫਿਰ ਉਹਦੀਆਂ ਸਲਾਹਾਂ ਇੱਥੇ ਵੀ ਕੰਮ ਆਉਣਗੀਆਂ ਨਾ। ਰੌਲਾ ਇਹ ਵੀ ਹੈ ਸ਼ਰਮਾ ਜੀ। ਅਗਲੀ ਗੱਲ ਕਰੀਏ ਸੰਜੀਵ ਅਰੋੜਾ ਦੀ। ਸੰਜੀਵ ਅਰੋੜਾ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਵੀ ਕਿਤੇ ਭੁੱਲੇ ਤਾਂ ਨਹੀਂ ਕੁਰਕੀ ਵੀ ਹੋ ਗਈ ਹੁਣ ਤਾਂ ਜੀ ਕਹਿੰਦੇ।
ਦੇਖੋ ਸੰਜੀਵ ਅਰੋੜਾ ਇਸ ਸਮੇਂ ਈਡੀ ਦੀ ਰਡਾਰ ਤੇ ਸੀਗੇ ਤੇ ਅੰਦਰ ਨੇ, ਅਜੇ ਤੱਕ ਜ਼ਮਾਨਤ ਨਹੀਂ ਮਿਲੀ, ਪਰ ਮੰਤਰੀ ਵਾਲਾ ਉਹਦਾ ਬਰਕਰਾਰ ਹੈ ਇੱਕ ਤਰ੍ਹਾਂ ਨਾਲ ਅਜੇ ਤੱਕ, ਜੀ ਜੀ, ਹੈ ਨਾ। ਮੰਤਰੀ ਉਹਦੇ ਤੋਂ ਅਸਤੀਫਾ ਨਹੀਂ ਲਿਆ ਤੇ ਉਹ ਕਿੰਨਾ ਖਾਸ ਹੋਊਗਾ ਜਿਹਨੂੰ ਸਾਡਾ ਮੁੱਖ ਮੰਤਰੀ ਤੇ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਜੇਲ੍ਹ ਤੱਕ ਮਿਲਣ ਜਾਂਦੇ ਨੇ। ਇਹ ਬੰਦਾ ਕਹਿੰਦਾ ਵੀ ਇਹੋ ਜਿਹੇ ਦੋਸ਼ਾਂ 'ਚ ਘਿਰਿਆ, ਚਲੋ ਆਪ ਵਕੀਲ ਭੇਜ ਦੋ, ਕੋਈ ਭੇਜ ਦੋ, ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਾਣਾ ਤੇ ਕੇਜਰੀਵਾਲ ਦਾ ਜਾਣਾ, ਇਹ ਤਾਂ ਦੱਸਦਾ ਹੀ ਹੈ ਨਾ ਕਿ ਕਿੰਨਾ ਨੇੜਲਾ ਹੈ, ਕਿੰਨਾ ਰਾਜਦਾਰ ਹੈ ਇਹਨਾਂ ਦਾ, ਕਿੰਨਾ ਖਾਸ ਸੀ ਇਹਨਾਂ ਲਈ। ਤੇ ਹੁਣ ਉਹ ਨਵੇਂ ਤਰੀਕੇ ਨਾਲ ਵੀ ਕਰ ਰਹੇ ਨੇ। ਦੇਖੋ ਘਿਰਤਾ ਸਮੁੱਚਾ ਵਰਤਾਰਾ ਰਿਹਾ। ਮੈਂ ਕੇਜਰੀਵਾਲ ਹੋਰਾਂ ਨੂੰ ਦੇਖ ਰਿਹਾ ਸੀਗਾ ਕਿ ਰਾਮ ਮੰਦਿਰ ਵਾਲੇ ਮਸਲੇ ਦੇ ਉੱਤੇ ਉਹ ਮਸਲਾ ਬੜਾ ਗੰਭੀਰ ਹੈ। ਕਿੰਨੇ ਸ਼ਰਧਾਲੂਆਂ ਨੂੰ ਤੁਸੀਂ ਆਪਣਿਆਂ ਨੂੰ ਠੇਸ ਪਹੁੰਚਾਈ ਹੋਣੀ, ਜਿਹੜੇ ਤੁਹਾਡੇ ਇਸ ਰਾਮ ਮੰਦਿਰ ਨੂੰ ਬਣਾਉਣ ਦੇ ਵਿੱਚ ਹੈ ਨਾ ਧਰਮ ਵਾਲੀ ਲੀਕ ਪਾਰ ਕਰਕੇ ਵੀ ਤੁਹਾਡੇ ਨਾਲ ਆ ਗਏ ਸੀਗੇ, ਹੈ ਨਾ। ਤੇ ਤੁਸੀਂ ਉਹਨਾਂ ਨੂੰ ਕਿੰਨੀ ਠੇਸ ਪਹੁੰਚਾਈ ਕਿ ਹੁਣ ਉੱਥੋਂ ਚੰਪਤ ਰਾਏ ਦਾ ਵੀ ਅਸਤੀਫਾ ਹੋ ਗਿਆ, ਇੱਕ ਹੋਰ ਟਰਸਟ ਦਾ ਵੀ ਅਸਤੀਫਾ, ਜਿਹਦੀ ਆਪਾਂ ਗੱਲ ਕਰਦੇ ਸੀ, ਹੈ ਨਾ। ਹੁਣ ਜੋਗੀ ਜੀ ਕਹਿੰਦੇ ਸਖਤ ਕਾਰਵਾਈ ਕਰਾਂਗੇ। ਵੀ ਇਹ ਚੱਲਿਆ ਕਿਵੇਂ, ਸਵਾਲ ਤਾਂ ਇਹ ਹੈ। ਪਰ ਮੈਂ केजरीवाल की बेशर्मी की हद देख रहे हैं। इनको फांसी होनी चाहिए। सही है। भ्रष्टाचार किया, कहते कि फिर भ्रष्टाचार के मामले तुसी भी घिरे, तुहानू की होना चाहिए, है ना। ते जे इन्ना ही फिक्र है राम मंदिर दा, तां मसला तां तुहाडे पंजाब दे विच भी धार्मिक स्थान नाल खड़ा है, बराबर दा ही है। सही है। इत्थे कुछ नहीं हुंदा, इत्थे एक कच्चा जिहा ट्वीट करके सारता, अजे तक बोल नहीं, डर लगदा। सही है ना कि जा राजनीतिक है कि हाँ दिल्ली वाले दूरे रहन हुण। सही है। मैं तो कई बार साडे लीडरां दी स्थिति देखता हूं ना कि कैसी हो जाती है, ओहदे कैसे हुंदे ने। सही है। संत बलबीर सिंह सींचेवाल जी होरां नूं मैं सुन रहा सीगा, ओह कहंदे बई ਇਹ ਗਲਤ ਹੈ, ਸਰਕਾਰਾਂ ਧਰਮ ਦੇ ਕੰਮ 'ਚ ਦਖਲ ਦਿੰਦੀਆਂ। ਮਹਾਰਾਸ਼ਟਰ ਵਾਲੇ ਮਾਮਲੇ ਦੇ ਵਿੱਚ ਠੀਕ ਨਹੀਂਗਾ। ਠੀਕ ਹੈ। ਅੱਛਾ। ਤੇ ਫਿਰ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਧਾਰਮਿਕ ਕੰਮਾਂ 'ਚ ਦਖਲ ਦੇ ਰਹੀ। ਉਹ ਠੀਕ ਹੈ। ਤੁਸੀਂ ਵੀ ਨਾ ਦਿੰਦੇ ਤੱਕ ਉਹਨਾਂ ਨੂੰ ਵੀ ਨਸੀਹਤਾਂ ਦੇ ਲਓ, ਉਹਨਾਂ ਨੂੰ ਵੀ ਸਲਾਹ ਦੇ ਲਓ। ਸਹੀ। ਉਹਦਾ ਕੀ ਕੁਝ ਕਰਾ ਦਿੰਦਾ ਉਹ, ਮੈਂ ਪਾਰਟੀ ਨਾਲ ਨਹੀਂ ਹੈਗਾ। ਪਰ ਮੈਂ ਆਮ ਆਦਮੀ ਪਾਰਟੀ ਬਾਰੇ ਨਹੀਂ ਕੁਝ ਕਹੂੰਗਾ। ਮੈਂ ਮਹਾਰਾਸ਼ਟਰ ਜੇ ਗਲਤ ਕਰ ਰਿਹਾ ਤਾਂ ਪੰਜਾਬ ਸਰਕਾਰ ਵੀ ਗਲਤ ਕਰ ਰਹੀ ਹੈ। ਫਿਰ ਤਾਂ ਸਹੀ ਹੈ, ਦਿੱਕਤ ਇਹੀ ਹੈ। ਉਹ ਵੀ ਗਲਤ ਹੈ, ਜੋ ਵੀ ਗਲਤ ਹੈ, ਠੀਕ ਤਾਂ ਦੋਵਾਂ ਨੂੰ। ਜਦੋਂ ਧਰਮ ਆਪਣੇ ਆਪ 'ਚ ਸੰਪੂਰਨ ਹੈ ਤੇ ਉੱਥੇ ਸਰਕਾਰੀ ਦਖਲ ਧਰਮ ਦੇ ਕੰਮਾਂ ਦੇ ਵਿੱਚ ਕਿਉਂ? ਸਹੀ ਹੈ ਜੀ। ਕਾਨੂੰਨੀ ਤੌਰ ਤੇ ਬਾਹਰ ਕੁਝ ਗਲਤ ਹੋ ਰਿਹਾ, ਆ ਹੁਣ ਚੋਰੀ ਵਾਲਾ ਮਾਮਲਾ ਤਾਂ ਕਾਰਵਾਈ ਹੋ ਗਈ ਉੱਥੇ, ਤੇ ਪਰ ਇਸ ਤਰੀਕੇ ਨਾਲ ਤੁਸੀਂ ਕਿਵੇਂ ਮਤਲਬ ਕਿ ਫੈਸਲਾ ਕਰ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਛਾਪਣਾ ਕਿਵੇਂ ਹੈ, ਰੱਖਣਾ ਕਿਵੇਂ ਹੈ, ਭੇਜਣਾ ਕਿਵੇਂ ਹੈ? ਸੋ ਇਸ ਲਈ ਇਹਦੇ ਤੇ ਮਤਲਬ ਕਿ ਕਮਾਲ ਹੈ। ਪਰ ਸੰਜੀਵ ਅਰੋੜਾ ਦਾ ਮਾਮਲਾ ਹੁਣ ਇਸ ਕਦਰ ਦਾ ਹੋ ਗਿਆ ਕਿ ਵੀ ਈਡੀ ਕਹਿੰਦੀ ਵੀ ਕਿ ਭਾਈ ਤੇਰੀ ਤਾਂ ਜਾਇਦਾਦਾਂ ਵੀ ਜ਼ਬਤ ਹੋਣਗੀਆਂ ਜੀ। ਜਿਹੜੀਆਂ ਕੰਪਨੀਆਂ ਰੀਅਲ ਐਸਟੇਟ ਨਾਲ ਸੰਬੰਧਿਤ ਸੀਗੀਆਂ, ਉਹ ਕਾਗਜ਼ਾਂ 'ਚ ਮੋਬਾਈਲ ਵੇਚ ਗਈਆਂ ਕਰੋੜਾਂ ਦੇ, ਵਾਇਆ ਦੁਬਈ ਕਨੈਕਸ਼ਨ, ਹੈ ਨਾ। GST ਦਾ ਵੀ ਕਪੜਾ ਹੈ, ਮਨੀ ਲਾਂਡਰਿੰਗ ਦਾ ਮਾਮਲਾ, ਵਿਦੇਸ਼ੀ ਆਮਦਨ ਦਾ ਮਾਮਲਾ ਵੀ ਜੁੜ ਗਿਆ। ਇਹ ਸਾਰਾ ਖੇਲ ਹੋਇਆ ਤੇ ਉਹਦੇ ਵਿੱਚ ਹੁਣ ਕਹਿੰਦੇ ਵੀ ਚੰਡੀਗੜ੍ਹ, ਲੁਧਿਆਣਾ, ਗੁੜਗਾਵਾਂ, ਇਹਨਾਂ ਸਾਰਿਆਂ ਦੀਆਂ 55 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜੀ, ਜਿਨ੍ਹਾਂ ਨੂੰ ਈਡੀ ਨੇ ਕੁਰਕ ਕਰਨ ਦੀ, ਜ਼ਬਤ ਕਰਨ ਦੀ ਫੈਸਲਾ ਕੀਤਾ। ਸੋ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਤੇ ਮੈਨੂੰ ਲੱਗਦਾ ਉਹਦੇ ਕਰਕੇ ਆਮ ਆਦਮੀ ਪਾਰਟੀ, ਕੇਜਰੀਵਾਲ ਐਂਡ ਪਾਰਟੀ, ਭਗਵੰਤ ਮਾਨ ਨੂੰ ਡਰ ਪਿਆ ਕਿਤੇ ਸਾਡਾ ਕੋਈ ਰਾਜ ਨਾ ਉਗਲ ਦੇਵੇ। ਇਹਨਾਂ ਨੂੰ ਆਪਣਾ ਡਰ ਹੈ, ਇਸ ਲਈ ਮਿਲਣ ਵੀ ਜਾਂਦੇ ਹੋਣਗੇ। ਸਹੀ ਹੈ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਆਪਾਂ ਕੱਚੇ ਤੇਲ ਦੀ ਕਹਿੰਦੇ ਜੰਗ ਤੋਂ ਪਹਿਲਾਂ ਵਾਲੀ ਕੀਮਤ ਤੇ ਆ ਗਿਆ, ਪਰ ਕੀਮਤਾਂ ਜਿਹੜੀਆਂ ਅਸਲ ਗਾਹਕਾਂ ਵਾਲੀਆਂ ਉਹ ਕਹਿੰਦੇ ਜਿਉਂਦੀਆਂ ਤਿਉਂ ਨੇ। ਰੇਟ ਦਾ ਕੋਈ ਫਰਕ ਜ਼ਿਆਦਾ ਹੀ ਨਹੀਂ ਪਿਆ ਜੀ। ਪ੍ਰਵੀਨ ਜੀ, ਰੇਟ ਦਾ ਫਰਕ ਪੈਣਾ ਵੀ ਭੁੱਲ ਜਾਣ ਭਾਰਤੀ ਜੇ ਉਹ ਉਮੀਦ ਕਰਦੇ ਨੇ ਕਿ ਕੱਚਾ ਤੇਲ ਸਸਤਾ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਵੀ ਸਸਤਾ ਹੋ ਜਾਊਗਾ। ਹਾਂ, ਹੋ ਸਕਦਾ ਕਿ ਆਉਂਦੇ ਦਿਨਾਂ 'ਚ 1 ਰੁਪਈਆ ਕੁਝ ਪੈਸੇ ਜਾਂ ਕੁਝ ਪੈਸੇ 1 ਰੁਪਈਆ ਏਦਾਂ ਘਟਾ ਦੇਣ ਜੀ। ਪਰ ਜਿਹੜਾ ਵਧਾਇਆ ਤੁਸੀਂ ਲਗਾਤਾਰ 7 ਰੁਪਈਏ, ਹੈ ਨਾ, 4 ਵਾਰ ਉਹ 'ਚ ਵਾਧਾ ਕੀਤਾ, ਹੈ ਨਾ, ਉਸ ਸਥਿਤੀ 'ਚ ਕਿਉਂ ਨਹੀਂ ਆਉਂਦਾ ਵੀ ਜਵਾਬ ਦੇਣ? ਸਹੀ ਹੈ। ਜਦੋਂ 27 ਫਰਵਰੀ ਨੂੰ ਜੰਗ ਲੱਗੀ ਸੀ ਤਾਂ $72 ਪ੍ਰਤੀ ਬੈਰਲ ਤੇ ਸੀਗਾ, $72.29 ਸਮਥਿੰਗ, ਤੇ ਹੁਣ $71-72 ਤੇ ਆ ਗਿਆ। ਔਰ ਮੁਲਕ ਦੇ ਵਿੱਚੋਂ 100 ਦੇ ਕਰੀਬ, 100 ਤੋਂ ਵੱਧ ਬੇੜੇ ਰੋਜ਼ ਲੰਘਦੇ ਸੀ। ਸਹੀ ਹੈ ਜੀ। ਤੇ ਹੁਣ 80-81 ਦੇ ਕਰੀਬ ਬੇੜੇ ਐਵਰੇਜ ਲੰਘ ਰਹੇ ਨੇ ਰੋਜ਼। ਇਹਦਾ ਮਤਲਬ ਉਸ ਸਥਿਤੀ ਵੱਲ ਨੂੰ ਜਾ ਰਿਹਾ ਹੈ। ਬੇਸ਼ੱਕ ਕੱਲ ਵੀ ਕੁਝ ਰੌਲੇ ਜਿਹੇ ਪੈ ਗਏ ਕਿ ਕੋਈ ਡਰੋਨ ਅਟੈਕ ਹੋ ਗਿਆ ਜੀ, ਕੁਛ ਐ ਹੋ ਗਿਆ ਜੀ, ਹੈ ਨਾ। ਉਹ ਜਿਹੀਆਂ ਚਰਚਾਵਾਂ ਹੈਗੀਆਂ। ਜੇ ਉਹ ਚੱਲੀ ਜਾਂਦਾ ਲਿਬਨਾਨ ਤੇ ਉੱਤੇ ਉਹਦੇ ਇਜ਼ਰਾਈਲ ਹਮਲੇ ਵਾਲਾ ਮਾਮਲਾ,
ਪਰ ਉਹਦੇ ਬਾਵਜੂਦ ਵੀ ਇਹ ਹੈ ਕਿ ਚਲੋ ਸਮਝੌਤਾ ਸਿਰੇ ਚੜ ਗਿਆ ਤੇ ਹੁਣ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ 100 ਦੇ ਪਾਰ ਵੀ ਚਲੀਆਂ ਗਈਆਂ, 16 ਤੱਕ ਵੀ ਚਲੀਆਂ ਗਈਆਂ ਸੀਗੀਆਂ, ਉਹ 100 ਦੇ ਗੇਟ ਚ ਆਈਆਂ, ਫਿਰ 80 82 ਦੇ, ਤੇ ਹੁਣ $72 ਪ੍ਰਤੀ ਬੈਰਲ ਤੇ ਆ ਗਈਆਂ। ਸਹੀ ਹੈ। ਤੇ ਕੁਝ ਵਿਦਵਾਨ ਕਹਿੰਦੇ ਵੀ ਸਮਾਂ ਲੱਗਦਾ ਹੁੰਦਾ, ਕੱਚਾ ਤੇਲ ਉੱਥੋਂ ਇੱਥੇ ਪਹੁੰਚੂਗਾ, ਫਿਰ ਸੁਧਾਈ ਹੋਊਗੀ, ਫਿਰ ਠੀਕ ਹੋਊਗਾ, ਸਾਫ਼ ਹੋਊਗਾ, ਫਿਰ ਟੈਂਕਰਾਂ 'ਚ ਜਾਊਗਾ, ਫਿਰ ਪੰਪਾਂ ਤੇ ਆਊਗਾ, ਫਿਰ ਉਹਦੀ ਸਪਲਾਈ ਸ਼ੁਰੂ ਹੋਊਗੀ, ਤਾਂ ਰੇਟ ਸਸਤਾ ਹੋਊਗਾ। ਉਹ ਵਾਲਾ ਤਾਂ ਹਲੇ ਆਇਆ ਥੋੜਾ। ਸਹੀ ਹੈ। ਮੈਂ ਕਿਹਾ ਠੀਕ ਹੈ ਜੀ, ਤੁਹਾਡਾ ਲੌਜਿਕ ਤਾਂ ਵਧੀਆ ਹੈ, ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤਾਂ ਵੱਧਦੀਆਂ ਨੇ ਤਾਂ ਪੰਪਾਂ ਦੇ ਉੱਤੇ ਵਧਾਉਣ ਲੱਗੇ ਤਾਂ ਨਹੀਂ ਕਹਿੰਦੇ ਕਿ ਅਜੇ ਵਧਿਆ ਹੋਵੇ ਤਾਂ ਸਪਲਾਈ ਹਫ਼ਤੇ ਨੂੰ ਹੋਊਗੀ, ਹਫ਼ਤੇ ਨੂੰ ਵਧਾਵਾਂਗੇ। ਨਾ ਉਦੋਂ ਨਹੀਂ। ਸਹੀ ਹੈ। ਉਦੋਂ ਵੀ ਤਾਂ ਸਟਾਕ ਪੁਰਾਣਾ ਪਿਆ ਹੁੰਦਾ ਨਾ, ਘੱਟ ਰੇਟ ਵਾਲਾ ਖਰੀਦਿਆ ਵਾ, ਉਹ ਸਟਾਕ ਦੀਆਂ ਵੱਧ ਜਾਂਦਾ, ਫਿਰ ਤਾਂ 12 ਵੱਜ ਕੇ 1 ਸਕਿੰਟ ਨਹੀਂ ਹੋਣ ਦਿੰਦੇ। ਸਹੀ ਹੈ। ਤਦ ਵੱਧ ਜਾਂਦਾ। ਤੇ ਹੁਣ ਜੇ ਅੰਤਰਰਾਸ਼ਟਰੀ ਪੱਧਰ ਤੇ ਘਟ ਗਿਆ ਤਾਂ ਹੁਣ ਘਟਾਵਾਂਗੇ ਤੁਰੰਤ ਨਹੀਂ, ਫਿਰ ਇਹ ਫਾਰਮੂਲੇ ਨੇ। ਵੈਸੇ ਇਹ ਫਾਰਮੂਲੇ ਤਾਂ ਇੱਕ ਪਾਸੇ ਰੱਖੋ, ਫਾਰਮੂਲਾ ਤਾਂ ਹਰਦੀਪ ਪੁਰੀ ਜੀ ਵਾਲਾ ਸਹੀ ਹੈ। ਠੀਕ ਹੈ। ਜਿਹੜਾ ਉਹ ਕਹਿੰਦੇ ਨੇ ਵੀ ਤੇਲ ਕੰਪਨੀਆਂ ਨੂੰ ਘਾਟਾ ਬਹੁਤ ਹੈ, ਬੜਾ ਘਾਟਾ ਪੈ ਗਿਆ, ਬਹੁਤ ਦੁੱਖ ਹੁੰਦਾ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਪ੍ਰੋਫਿਟ ਜਦੋਂ ਮਿਲਦਾ ਤਦ ਕਦੇ ਨਹੀਂ ਗਣਾਇਆ ਆ ਕੇ, ਘਾਟਾ ਗਿਣਾਉਣ ਰੋਜ਼ ਆ ਜਾਂਦੇ ਨੇ, ਮੰਤਰੀ ਤੱਕ ਆ ਜਾਂਦੇ ਨੇ। ਸਹੀ ਹੈ। ਇਸ ਲਈ ਸੰਭਾਵਨਾਵਾਂ ਨੇ ਕਿ ਦੀਵਾਲੀ ਦੁਸਹਿਰੇ ਦੇ ਨੇੜੇ ਜਾ ਕੇ ਹੋ ਸਕਦਾ ਥੋੜੀ ਬਹੁਤ ਸਰਕਾਰ ਕੋਈ ਰਾਹਤ ਦੇ ਦੇ, ਨਹੀਂ ਤਾਂ ਫਿਰ ਜ਼ਿਆਦਾ ਸੰਭਾਵਨਾ ਇਹ ਹੈ ਕਿ 5 ਸੂਬਿਆਂ ਦੀਆਂ ਚੋਣਾਂ ਦੇ ਹਿਸਾਬ ਨਾਲ ਜੋੜ ਕੇ ਤੁਸੀਂ ਤੇਲ, ਪੈਟਰੋਲ, ਗੈਸ ਘਟਦੀ ਦੇਖ ਸਕਦੇ ਹੋ। ਨਹੀਂ ਤਾਂ ਫਿਰ ਕੋਈ ਘਟਨਾ ਨਹੀਂਗਾ, ਕਿਉਂਕਿ ਸਾਡੇ ਲੋਕਾਂ ਨੂੰ ਆਦਤ ਹੋ ਗਈ ਹੈ ਜਦੋਂ ਵਧਾਈਆਂ ਅਸੀਂ ਤਾਂ ਨਹੀਂ ਕੋਈ ਸੜਕਾਂ ਤੇ ਨਿੱਤਰੇ, ਹੈ ਨਾ। ਤੇ ਜੇ ਹੁਣ ਕੱਚੇ ਤੇਲ ਦੀਆਂ ਕੀਮਤਾਂ ਘਟ ਗਈਆਂ ਤਾਂ ਵੀ ਲੋਕ ਇਸ ਗੱਲ ਨੂੰ ਚੁੱਪ ਨੇ ਕਿ ਬਸ ਸ਼ੁਕਰ ਹੈ, ਹੋਰ ਤਾਂ ਨਹੀਂ ਵਧਿਆ, ਇੰਨਾ ਹੀ ਬਹੁਤ ਹੈ ਨਾ। ਇਸ ਲਈ ਸਰਕਾਰਾਂ ਨੂੰ ਪਤਾ ਹੈ ਕਿ ਇਹ ਡੰਡੇ ਖਾਣ ਦੇ ਆਦੀ ਹੋ ਗਏ ਨੇ, ਇਹਨਾਂ ਨੇ ਬੋਲਣਾ ਨਹੀਂ ਗਾ। ਜੇ ਲੋਕਾਂ 'ਚ ਜਾਨ ਹੁੰਦੀ ਤਾਂ 3 ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ, ਵਾਪਸ ਆਉਣ ਤੋਂ ਬਾਅਦ ਭਾਰਤ ਦੇ ਵਿੱਚ ਟੋਲ ਨਾ ਰਹਿੰਦਾ। ਸਹੀ ਹੈ। ਜੇ ਸੱਚਮੁੱਚ ਜਾਨ ਹੁੰਦੀ। ਸੋ ਇਸ ਲਈ ਜਦੋਂ ਅਸੀਂ ਬੋਲਣ ਦੇ ਆਦੀ ਹੋ ਨਹੀਂ ਗਏ ਤਾਂ ਫਿਰ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਲੁੱਟ ਕਰਨਗੇ, ਇਹ ਲੁੱਟ ਜਾਰੀ ਰਹੂਗੀ। ਜੀ ਬਿਲਕੁਲ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਇਹ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਇਜਾਜ਼ਤ ਨਹੀਂ ਦਿੰਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।